ਅਗਲੀ ਖਬਰ ਵੱਲ ਚਲੀਏ। ਅੱਜ ਵਾਲ ਸਟਰੀਟ ਜਰਨਲ ਨੇ ਬਹੁਤ ਹੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ ਚਾਈਨਾ ਦੇ ਯੂਥ ਬਾਰੇ। ਬਹੁਤ ਸਾਰੇ ਅਮਰੀਕਾ ਦੇ ਵਿੱਚ ਲੋਕ ਬੈਠ ਕੇ ਕਹਿੰਦੇ ਰਹਿੰਦੇ ਆ ਕਿ ਚਾਈਨਾ ਸੁਪਰ ਪਾਵਰ ਬਣ ਜਾ ਰਿਹਾ ਹੈਗਾ ਤੇ ਅਮਰੀਕਾ ਨੂੰ ਥੱਲੇ ਲਾ ਦੂਗਾ। 21% ਅਨਪਲਾਇਮੈਂਟ ਆ ਯੰਗ ਲੋਕਾਂ ਦੇ ਵਿੱਚ। ਕਹਿੰਦੇ ਵੀ ਕਦੇ ਇੰਨਾ ਜ਼ਿਆਦਾ ਅਨਰੈਸਟ ਚਾਈਨਾ ਦੇ ਯੂਥ 'ਚ ਤਿਨਮਨ ਸਕੇਅਰ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਹੈ। ਵੀ ਲੋਕਾਂ ਦੇ ਕੋਲ ਜੌਬਸ ਨਹੀਂ। ਚਾਈਨਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਭਈ ਇੰਡੀਆ ਦੇ ਵਾਂਗ ਚਾਈਨਾ ਦੇ ਵਿੱਚ ਵੀ ਕੰਪੀਟੀਸ਼ਨ ਬਹੁਤ ਹੁੰਦਾ ਹੈ ਜਦੋਂ ਯੂਨੀਵਰਸਿਟੀ 'ਚ ਜਾਂ ਗੁੱਡ ਜਿਹੜੇ ਸਕੂਲਸ ਹੁੰਦੇ ਉਹਨਾਂ ਐਡਮਿਸ਼ਨ ਨੂੰ ਲੈ ਕੇ ਬਹੁਤ ਜ਼ੋਰ ਲਾ ਕੇ ਜੋ ਚਾਈਨੀਜ਼ ਮੂਲ ਦੇ ਲੋਕ ਆ ਉਹ ਪੜ੍ਹਦੇ ਹੈਗੇ ਤਾਂ ਕਿ ਗੁੱਡ ਯੂਨੀਵਰਸਿਟੀਆਂ ਵਿੱਚ ਚਲੇ ਜਾਣ ਤੇ ਗੁੱਡ ਜੌਬਸ ਕ੍ਰੀਏਟ ਕਰ ਲੈਣ, ਗੁੱਡ ਜੌਬਸ ਲੈ ਲੈਣ। ਪਲ ਅੱਜ ਵਾਲ ਸਟਰੀਟ ਜਰਨਲ ਨੇ ਜੋ ਇਹ ਰਿਪੋਰਟ ਛਾਪੀ ਆ, ਕਹਿੰਦੇ ਪਈ ਚਾਈਨਾ ਦੇ ਵਿੱਚ ਜੋ ਜੰਗ ਲੋਕ ਆ ਇੰਨੀ ਵੀਕ ਇਕੋਨਮੀ ਕਰਕੇ ਪੂਰੀ ਤਰ੍ਹਾਂ ਡਿਮੋਰਲਾਈਜ਼ ਹੋਏ ਪਏ ਆ। ਉਹ ਕਈਆਂ ਕੋ ਜਿਹਨਾਂ ਕੋਲ ਜੌਬ ਆ ਉਹ ਵੀ ਛੱਡ ਰਹੇ ਹੈਗੇ ਆ। ਕਈ ਕਹਿੰਦੇ ਵੀ ਸਪਿਰਿਚੁਅਲਿਟੀ ਨੂੰ ਵੀ ਐਕਸਪਲੋਰ ਕਰ ਰਹੇ ਹੈਗੇ ਆ ਤੇ ਰਿਬੈਲੀਅਸ ਮੋਰ ਬਣ ਰਹੇ ਆ। ਮੋਰ ਹੁਣ ਇਹ ਤਿਨਮਨ ਸਕੇਅਰ ਤੋਂ ਬਾਅਦ ਆਈ ਡੋਨਟ ਨੋ ਮੇਬੀ ਅਮਰੀਕਾ ਵਾਲੇ ਸੋਚਦੇ ਹੋਊਗੇ ਫਿਰ ਉੱਥੇ ਕੋਈ ਨਾ ਕੋਈ ਇਦਾਂ ਦੀ ਜਿਹੜੀ ਮੂਵਮੈਂਟ ਆ ਉਹ ਚੱਲੇ। ਪਰ ਇਹ ਇੱਕ ਬੀਜਿੰਗ ਦੇ ਲਈ ਬਹੁਤ ਵੱਡਾ ਚੈਲੰਜ ਬਣਦਾ ਜਾ ਰਿਹਾ ਹੈਗਾ ਆ। ਇਹਦੇ ਵਿੱਚ ਉਹਨੇ ਉਦਾਹਰਨ ਦਿੱਤੀ ਹੈ ਵੀ ਇੱਕ 24 ਸਾਲਾਂ ਦੀ ਕੁੜੀ ਲਈ ਉਸਨੇ ਨਵੀਂ ਜੌਬ ਲਈ ਸੀ, ਕ੍ਰੀਏਟਰ ਹੈ, ਟੈਕਨੋਲੋਜੀ ਸਟਾਰਟਅਪ। ਪਰ ਟੈਕਨੋਲੋਜੀ 'ਚ ਇੰਨੀਆਂ ਲੇ ਆਫ ਹੋਈਆਂ, ਹੁਣ ਉਹਦੀ ਜੌਬ ਵੀ ਚਲ ਗਈ। ਉਹ ਇੱਕ ਪਿੰਡ ਤੋਂ ਸ਼ਹਿਰ ਦੇ ਵਿੱਚ ਆਈ ਸੀ 1999 ਦੇ ਵਿੱਚ ਜਦੋਂ ਤਿਨਮਨ ਸਕੁਏਅਰ ਦੇ ਵਿੱਚ ਉੱਥੇ ਦੇ ਜਿਹੜੇ ਬੱਚੇ ਸੀ, ਸਟੂਡੈਂਟ ਸੀ, ਉਹ ਉੱਠੇ ਸੀ ਤੇ ਚਾਈਨੀਜ਼ ਸਰਕਾਰ ਨੇ ਉਹਨਾਂ ਨੂੰ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਆ ਚੁੱਪ ਕਰਾ ਦਿੱਤਾ ਸੀ। ਉਸ ਤੋਂ ਬਾਅਦ ਹੁਣ 20 ਤੋਂ ਲੈ ਕੇ 30 ਸਾਲਾਂ ਦੇ ਜਿਹੜੇ ਲੋਕ ਆ ਉਹ ਬਹੁਤ ਇਸ ਟਾਈਮ ਅਨਰੈਸਟ ਦੇ ਵਿੱਚ ਹੈਗੇ ਆ। ਕਹਿੰਦੇ ਵੀ ਗਵਰਨਮੈਂਟ ਨੇ ਜੋ ਕੋਵਿਡ ਦਾ ਕੰਟਰੋਲ ਕੀਤਾ ਸੀ 2 ਸਾਲ ਉੱਥੇ ਚਾਈਨਾ ਦੇ ਵਿੱਚ, ਉਹਦੇ ਨਾਲ ਉੱਥੇ ਦੀ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਅਸਰ ਪਿਆ। ਲੋਕ ਇਹ ਵੀ ਸੋਚਣ ਲੱਗ ਪਏ ਵੀ ਸਾਡੀ ਲਾਈਫ ਦਾ ਮੀਨਿੰਗ ਕੀ ਹੈਗਾ ਆ, ਸਾਨੂੰ ਕੀ ਕਰਨਾ ਚਾਹੀਦਾ, ਵੀ ਇਕੱਲਾ ਕੰਮ ਹੀ ਕਰਨਾ ਚਾਹੀਦਾ ਜਾਂ ਕੁਛ ਹੋਰ ਵੀ ਕਰਨਾ ਚਾਹੀਦਾ ਹੈਗਾ। 21% ਅੱਜ ਦੀ ਡੇਟ ਦੇ ਵਿੱਚ ਰਿਕਾਰਡਡ ਆ ਉੱਥੇ ਦਾ ਜਿਹੜਾ ਯੂਥ ਆ ਉਹ ਅਨਇੰਪਲੋਇਡ ਆ ਚਾਈਨਾ ਦਾ। ਇਹ ਇੱਕ ਬਹੁਤ ਵੱਡਾ ਨੰਬਰ ਹੈ 21%। ਕਹਿੰਦੇ ਪਈ ਇੰਨੇ ਲੋਕ ਫਰਸਟ੍ਰੇਟਡ ਆ, ਬੀਬੀਆਂ ਦੇ ਅਗੇਂਸਟ ਵਾਇਲੈਂਸ ਹੋ ਰਹੀ ਆ ਚਾਈਨਾ ਦੇ ਵਿੱਚ। ਫੋਰਨ ਐਪਸ ਨੂੰ ਐਕਸੈਸ ਨਹੀਂ ਦਿੱਤਾ ਜਾ ਰਿਹਾ, ਜਿਸ ਤਰ੍ਹਾਂ ਟਵਿੱਟਰ ਜਾਂ ਇੰਸਟਾਗ੍ਰਾਮ। ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਹੈਗੀ ਵੀ ਆ ਉਹ ਜੌਬਸ ਨੂੰ ਕੁਇਟ ਕਰ ਰਹੇ ਹੈਗੇ ਆ ਕਿਉਂਕਿ ਸੈਟਿਸਫੈਕਸ਼ਨ ਨਹੀਂ ਹੈਗੀ। ਜੋ ਦਿਖਾਇਆ ਗਿਆ ਕਿਸ ਤਰ੍ਹਾਂ ਲੋਕ ਧਰਮ ਵੱਲ ਨੂੰ ਮੁੜ ਰਹੇ ਆ, ਪਰ ਚਾਈਨਾ ਵਾਲੇ ਤੁਹਾਨੂੰ ਪਤਾ ਹੀ ਆ ਵੀ ਉਹ ਕਿੱਦਾਂ ਕੰਟਰੋਲ ਕਰਦੇ ਹੈਗੇ ਆ। 34% ਲੋਕਾਂ ਦਾ ਸਰਵੇ ਕੀਤਾ ਗਿਆ, ਉਹਨਾਂ ਨੇ ਕਿਹਾ ਜੋ ਮਿਡ 20s ਦੇ ਵਿੱਚ ਆ 20 ਤੋਂ ਲੈ ਕੇ 30 ਤੱਕ, ਉਹ ਕਹਿੰਦੇ ਵੀ ਅਸੀਂ ਆਪਣੀ ਜੌਬ ਨੂੰ ਰਿਜ਼ਾਈਨ ਕਰਨ ਜਾ ਰਹੇ ਹਾਂ ਜਾਂ ਉਹਨਾਂ ਦੇ ਕੋਲ ਜੌਬ ਹੈ ਨਹੀਂ। ਕਹਿੰਦੇ ਪਈ ਜੋ ਚਾਈਨਾ ਦਾ ਕੰਜ਼ਿਊਮਰ ਇੰਟਰਨੈਟ ਸੈਕਟਰ ਆ ਉਹ ਇਸ ਤਰ੍ਹਾਂ ਪੂਰੀ ਤਰ੍ਹਾਂ ਸ਼ੈਂਬਲਸ ਦੇ ਵਿੱਚ ਆ। ਇਹ ਵੀ ਪਤਾ ਚੱਲਿਆ ਵੀ ਜਿਹੜੇ 20 ਤੋਂ 30 ਸਾਲ ਦੇ ਲੋਕ ਆ ਹੁਣ ਲੋਟਰੀ 'ਚ ਯਕੀਨ ਕਰਨ ਲੱਗ ਪਏ ਵੀ ਕਹਿੰਦੇ ਹੋਪਫੁਲੀ ਸਾਡੀ ਕੋਈ ਨਾ ਕੋਈ ਜਿਹੜੀ ਲੋਟਰੀ ਆ ਉਹ ਨਿਕਲ ਆਊਗੀ। 67 ਬਿਲੀਅਨ ਡਾਲਰ ਜਨਵਰੀ ਤੋਂ ਲੈ ਕੇ ਅਕਤੂਬਰ ਤਾਈਂ, ਇਹ ਯੂਐਸ ਦੇ ਫਿਗਰਸ ਮੈਂ ਦੇ ਰਿਹਾ। 67 ਬਿਲੀਅਨ ਡਾਲਰ ਯੂਐਸ। ਇਹ ਜਿਹੜੇ ਜੰਗ ਲੋਕ ਆ ਉਹਨਾਂ ਨੇ ਟਿਕਟਾਂ ਖਰੀਦੀਆਂ ਜਿਹੜੇ 20 ਤੋਂ 30 ਸਾਲ ਦੇ ਸੀ ਲੋਟੋ ਦੀਆਂ। 53% ਇਹ ਜੰਪ ਆ ਪਿਛਲੇ ਸਾਲਾਂ ਦੇ ਮੁਕਾਬਲੇ। ਸੋ ਜਿਹੜੀ ਸਿਚੁਏਸ਼ਨ ਆ ਚਾਈਨਾ ਦੇ ਵਿੱਚ ਬਹੁਤ ਇਸ ਟਾਈਮ ਬੈਡ ਆ। ਲੋਕ ਉੱਥੇ ਜਿਹੜੀ ਹੌਸਪੀਟੈਲਿਟੀ ਤੇ ਫੂਡ ਇੰਡਸਟਰੀ ਦੇ ਵਿੱਚ ਵੀ 70% ਜਿਹੜੇ ਰੈਸਟੋਰੈਂਟ ਆ ਉਹ ਬੰਦ ਹੋ ਚੁੱਕੇ ਹੈਗੇ ਆ। ਕਈ ਜਿਹੜੇ ਵੱਡੇ ਸ਼ਹਿਰ ਆ ਉਹਨਾਂ 'ਚ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀਆਂ ਕੰਪਨੀਆਂ ਆ ਉਹ ਸ਼ਟ ਡਾਊਨ ਹੋ ਗਈਆਂ ਹੈਗੀਆਂ। ਸੋ ਇੱਕ ਪ੍ਰੋਫੈਸਰ ਆ ਮਿਸ਼ੀਗਨ, ਯੂਨੀਵਰਸਿਟੀ ਆਫ ਮਿਸ਼ੀਗਨ ਦੇ, ਉਹ ਕਹਿੰਦੇ ਵੀ ਸਿਲਵੀਆ ਲਿੰਡਨਰ ਨਾਮ ਦੇ ਪ੍ਰੋਫੈਸਰ ਆ। ਉਹ ਕਹਿੰਦੇ ਵੀ ਜਦੋਂ ਇੰਨੀ ਜ਼ਿਆਦਾ ਅਨਪਲਾਇਮੈਂਟ 20 ਤੇ 30 ਸਾਲ ਦੇ ਲੋਕਾਂ ਦੇ ਵਿੱਚ ਹੋਵੇ ਤੇ ਇੰਨੀ ਅਨਰੈਸਟ ਹੋਵੇ, ਇਹ ਚਾਈਨਾ ਦੇ ਲਈ ਇੱਕ ਖਤਰਾ ਪੈਦਾ ਹੋ ਸਕਦਾ ਇੰਟਰਨਲੀ। ਬਾਹਰਲੀ ਤਾਂ ਜਿਹੜਾ ਚਲੋ ਹੁੰਦਾ ਹੀ ਆ, ਬਾਕੀ ਦੇ ਮੁਲਕਾਂ ਤੋਂ ਜਿਹੜਾ ਹੋਣਾ ਹੀ ਹੈਗਾ ਆ। ਲੋਕਾਂ ਦੇ ਕੋਲ ਕਿਸੇ ਤਰ੍ਹਾਂ ਦੀ ਕਹਿੰਦੇ ਸੇਵਿੰਗ ਨਹੀਂ ਬਚੀ ਹੈਗੀ ਕਿਉਂਕਿ 2 ਸਾਲ ਇੰਨਾ ਜ਼ਿਆਦਾ ਸ਼ਟ ਡਾਊਨ ਰਿਹਾ।
ਤੇ ਉਹਦੇ ਨਾਲ ਲੋਕ ਕੋਈ ਪੈਸੇ ਬਣਾ ਨਹੀਂ ਸਕੇ, ਕਿਉਂਕਿ ਅਮਰੀਕਾ ਜਾਂ ਕੈਨੇਡਾ ਜਾਂ ਹੋਰ ਮੁਲਕਾਂ ਵਾਂਗ ਤਾਂ ਹੈ ਨਹੀਂ ਜਿਨ੍ਹਾਂ ਨੇ ਕਿੰਨੇ ਪੈਸੇ ਘਰ ਬੈਠੇ ਲੋਕਾਂ ਨੂੰ ਜਿਹੜੇ ਦਿੱਤੇ ਹੈਗੇ ਆ। ਜੇ ਓਵਰਆਲ ਕਹਿੰਦੇ ਚਾਈਨਾ ਦੀ ਅਨਪਲਾਇਮੈਂਟ ਰੇਟ ਦੇਖਿਆ ਜਾਵੇ 46.5% ਆਉਂਦਾ ਹੈ, ਇੱਕ ਪੀਕਿੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇਹ ਦੱਸਿਆ। ਸੋ ਲਗਭਗ 50% ਤੱਕ ਹੀ ਪਹੁੰਚ ਗਿਆ ਆ। ਤੇ ਕਮਿਊਨਿਸਟ ਪਾਰਟੀ ਯੂਥ ਲੀਗ ਜਿਹਦੇ 70 ਮਿਲੀਅਨ ਮੈਂਬਰ ਆ, ਉਹਨਾਂ ਨੇ ਇੱਕ ਵੀ ਚੈਟ ਕਰਕੇ ਜਿਹੜੀ ਉਹ ਯੂਜ਼ ਕਰਦੇ ਆ, ਉਹਦੇ ਵਿੱਚ ਇਹ ਦੱਸਿਆ ਆ ਵੀ ਜੋ ਵਰਕਫੋਰਸ ਆ ਯੰਗ, ਉਹਦੇ ਲਈ ਬਹੁਤ ਡਿਫਿਕਲਟੀ ਆ ਜੌਬਾਂ ਲੱਭਣ ਦੇ ਲਈ। ਇਹ ਇੱਕ ਕਹਿੰਦੇ ਵੀ ਇਕੋਨੋਮਿਸਟ ਜੋ ਆ ਕਹਿੰਦੇ ਵੀ ਚਾਈਨਾ ਦੇ ਲਈ ਮਿਡ ਇਨਕਮ ਟ੍ਰੈਪ ਜਿਹੜਾ ਆ ਇਹ ਬਣਿਆ ਹੋਇਆ ਆ। ਤੇ ਇਹ ਸਿਚੁਏਸ਼ਨ ਵੱਧ ਤੋਂ ਬਦਤਰ ਜਿਹੜੀ ਹੁੰਦੀ ਜਾ ਰਹੀ ਆ। ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਕੁਆਇਟਲੀ ਕਹਿੰਦੇ ਚੁੱਪਚਾਪ ਉੱਥੋਂ ਚਾਈਨਾ ਚੋਂ ਨਿਕਲ ਰਹੀਆਂ ਆ। ਪਿਛਲੇ 2 ਦਿਨ ਪਹਿਲਾਂ ਉਹਨਾਂ ਨੇ ਵੀ ਕੁਛ ਅਮਰੀਕਨ ਕੰਪਨੀਆਂ ਤੇ ਸੈਂਕਸ਼ਨਸ ਲਾਈਆਂ ਹੈਗੀਆਂ, ਜਿਹੜੀਆਂ ਟੈਕ ਕੰਪਨੀਜ਼ ਆ। ਇਹ ਮੇਰੇ ਖਿਆਲ ਨਾਲ ਪਰਸੋਂ ਦੀ ਗੱਲ ਹੈਗੀ ਆ। ਜੀ ਪਹਿਲੀ ਵਾਰੀ ਚਾਈਨਾ ਨੇ ਅਮਰੀਕਨ ਕੰਪਨੀਆਂ ਦੇ ਉੱਤੇ ਵੀ ਸੈਂਕਸ਼ਨ ਲਾਈਆਂ, ਜਦੋਂ ਕਿ ਅਮਰੀਕਾ ਵਾਲਿਆਂ ਨੇ ਤਾਂ ਬਹੁਤ ਚਿਰ ਤੋਂ ਹੀ ਪਹਿਲਾਂ ਦੀਆਂ ਲਾਉਂਦੇ ਆ ਜਿਹੜੀਆਂ ਰਹੇ ਆ। ਸੈਂਕਸ਼ਨਸ ਆ ਕਈ ਕੰਪਨੀਆਂ ਦੇ ਉੱਤੇ ਲਾਈਆਂ ਹੋਈਆਂ ਹੈਗੀਆਂ। ਚਾਈਨਾ ਦਾ ਹਾਲਾਤ ਇਕਨੋਮਿਕ ਤੌਰ ਦੇ ਉੱਤੇ ਜ਼ੀਰੋ ਕੋਵਿਡ ਪਾਲਿਸੀ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਏ ਆ। ਹੁਣ ਜੋ ਹਾਲਾਤ ਚਾਈਨਾ ਦੇ ਹਰਜੋਤ ਸਿੰਘ ਜੀ ਬਣੇ ਆ, ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਸ਼ੁਰੂ 'ਚ ਵੀ, ਆਪਣੇ ਵੱਲੋਂ ਤਾਂ ਅਮਰੀਕਾ ਨੂੰ ਅੱਖਾਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ, ਪਰ ਇਕਨੋਮਿਕਲੀ ਉਹਨਾਂ ਦੇ ਮਾੜੇ ਹਾਲਾਤ ਆ। ਪਿਛਲੇ ਵੀਕ 'ਚ ਵੀ ਆਪਾਂ ਇੱਕ ਰਿਪੋਰਟ ਇਹਨਾਂ ਨੇ ਡਿਸਕਸ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਡੀਫਲੇਸ਼ਨ ਨੇ ਚਾਈਨਾ ਦਾ ਹੋਰ ਵੀ ਜ਼ਿਆਦਾ ਧੂੰਆਂ ਕੱਢਿਆ ਆ। ਅਮਰੀਕਾ ਵਿੱਚ ਤਾਂ ਇਨਫਲੇਸ਼ਨ ਆ, ਦੁਨੀਆ ਭਰ ਦੇ ਵਿੱਚ ਮਹਿੰਗਾਈ ਨੇ ਜਿਹੜੇ ਲੋਕਾਂ ਦੀ ਲੱਕ ਤੋੜੇ ਆ। ਚਾਈਨਾ ਦੇ ਵਿੱਚ ਚੀਜ਼ਾਂ ਸਸਤੀਆਂ ਹੀ ਇੰਨੀਆਂ ਕੁ ਜ਼ਿਆਦੀਆਂ ਹੁੰਦੀਆਂ ਜਾ ਰਹੀਆਂ ਵੀ ਕੋਈ ਮੁਨਾਫਾ ਹੀ ਜਿਹੜਾ ਕਿਸੇ ਪਾਸੇ ਉਹ ਨਹੀਂ ਰਹਿ ਰਿਹਾ ਹੈਗਾ। ਨੌਜਵਾਨ ਤਬਕਾ ਇਸ ਟਾਈਮ ਬੇਰੁਜ਼ਗਾਰ ਆ। ਕਿੰਨਾ ਕੁ ਚਿਰ ਜਿਹੜਾ ਉਹ ਔਨਲਾਈਨ ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਸਮਾਂ ਉਹ ਗੁਜ਼ਾਰ ਸਕਦੇ ਆ। ਗਾਹਕ ਜਿਹੜਾ ਉਹ ਕੋਈ ਨਹੀਂ। ਹਾਲਾਤ ਜਿਹੜੇ ਉਹ ਕਾਫੀ ਜਿਹੜੇ ਉਹ ਮਾੜੇ ਆ ਇਸ ਟਾਈਮ ਬਣੇ ਹੈਗੇ ਆ। ਸੋ ਹੁਣ ਦੇਖੋ ਕੀ ਹੁੰਦਾ ਹੈ, ਪਰ ਚਾਈਨਾ ਨੇ ਹੌਲੀ ਹੌਲੀ ਕਮਿਊਨਿਜ਼ਮ ਵੱਲ ਨੂੰ ਮੁੱਖ ਮੋੜਨਾ ਸ਼ੁਰੂ ਕੀਤਾ ਹੈ। ਉੱਥੋਂ ਦੇ ਜਿਹੜੇ ਬਹੁਤ ਵੱਡੇ ਵੱਡੇ ਸੀਗੇ ਜਿਹੜੇ ਰੀਅਲ ਅਸਟੇਟ ਟਾਈਕੂਨਸ ਦੀਆਂ ਉਹ ਕੰਪਨੀਆਂ ਆ, ਉਹ ਡੈਡ ਹੋ ਰਹੀਆਂ ਆ। ਜਦ ਉਹਨਾਂ ਦੇ ਲੋਕ ਜਾਂਦੇ ਨੇ ਸ਼ੀ ਜਿਨਪਿੰਗ ਨੂੰ ਮਿਲਣ, ਤਾਂ ਉਹ ਕਹਿੰਦੇ ਵੀ ਸਾਡੇ ਲੰਬੀਆਂ ਉੱਚੀਆਂ ਬਣੀਆਂ ਬਿਲਡਿੰਗਾਂ ਜਿਹੜੀਆਂ ਉਹ ਵਿਕਦੇ ਨਹੀਂ, ਫਲੈਟ ਨਹੀਂ ਵਿਕਦੇ। ਤੇ ਅੱਗੋਂ ਉਹਦਾ ਦੋ ਟੁੱਕ ਜਵਾਬ ਆਉਂਦਾ ਆ ਵੀ ਭਾਈ ਜਿਹੜੇ ਘਰ ਹੁੰਦੇ ਆ ਉਹ ਮੁਨਾਫੇ ਲਈ ਨਹੀਂ ਹੁੰਦੇ, ਉਹ ਰਹਿਣ ਲਈ ਹੁੰਦੇ ਆ। ਸੋ ਉੱਥੋਂ ਇਹ ਪਤਾ ਲੱਗਦਾ ਵੀ ਚਾਈਨਾ ਦੇ ਵਿੱਚ ਬੜਾ ਕੁਛ ਉਹਨਾਂ ਦੇ ਇੰਟਰਨਲੀ ਜਿਹੜਾ ਉਹ ਚੇਂਜ ਹੋ ਰਿਹਾ। ਕੈਪੀਟਲਿਜ਼ਮ ਦਾ ਸਵਾਦ ਉਹਨਾਂ ਨੇ ਜ਼ਰੂਰ ਦੇਖਿਆ ਆ, ਪਰ ਉਹ ਉਹਨਾਂ ਨੂੰ ਹੁਣ ਬਹੁਤਾ ਜਿਹੜਾ ਉਹ ਰਾਸ ਨਹੀਂ ਆ ਰਿਹਾ ਹੈਗਾ। ਜਿਸ ਤਰੀਕੇ ਦੇ ਨਾਲ ਚਾਈਨਾ ਦੇ ਲੋਕ ਬਾਹਰ ਵੀ ਪਹੁੰਚੇ ਆ, ਉੱਥੋਂ ਮਨੀ ਕਿੰਨੀ ਵੇਚ ਕੇ ਜਿਹੜੀ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਵੀ ਜਿਹੜੀ ਉਹ ਲਿਆਂਦੀ ਆ, ਇੱਥੇ ਆ ਕੇ ਵੀ ਰੀਅਲ estate ਵਾਲਿਆਂ ਨੂੰ ਕਈਆਂ ਨੂੰ ਇਹ ਸ਼ਿਕਾਇਤ ਰਹੀ ਆ। ਕਹਿੰਦੇ ਆ ਵੀ ਇਹਨਾਂ ਨੇ ਆ ਕੇ ਮਾਰਕੀਟਸ ਦਾ ਕਾਫੀ ਬੁਰਾ ਹਾਲ ਕੀਤਾ ਕਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ। ਹੁਣ ਦੇਖੋ ਕੀ ਹੁੰਦਾ, ਪਰ ਹਾਲ ਦੀ ਘੜੀ ਉੱਥੇ ਦਾ ਨੌਜਵਾਨ ਬੇਰੁਜ਼ਗਾਰ ਆ, ਕੰਪਨੀਆਂ ਉੱਥੋਂ ਆਊਟ ਹੋ ਰਹੀਆਂ ਆ। ਹਾਲਾਤ ਜਿਹੜੇ ਉਹ ਇਸ ਟਾਈਮ ਮੰਦੀ ਦੇ ਜਿਹੜੇ ਉੱਥੇ ਪੂਰੀ ਤਰ੍ਹਾਂ ਦਸਤਕ ਦੇ ਰਹੇ ਨੇ।